ਆਪਣੇ ਆਪਣੇ ਵਿੱਚ ਇੱਕ ਹੋਰ ਰਸਤਾ ਖੋਲ ਗਿਆ ਕਿ ਤੁਸੀਂ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਉਹਨੂੰ ਤੇ ਕਰ ਲਿਆ, ਆਪਣੇ ਹੱਥ ਹੇਠ ਕਾਬੂ ਕੀਤਾ, ਪਰ ਇਹਦੇ ਤੇ ਹੁਣ ਕੋਈ ਨੱਥ ਨਹੀਂ ਸੀ। ਤਾਂ ਹੁਣ ਇਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਇਹ ਮਾਮਲਾ ਜਿਹੜਾ ਉਹ ਆਪਣੇ ਆਪ ਹੇਠ ਕਰ ਲਿਆ, ਕਿਉਂਕਿ ਅੱਜ ਕੱਲ੍ਹ ਸਾਰਾ ਕੁਛ ਹੈ ਜਿਹੜਾ ਰਾਸ਼ਟਰਪਤੀ ਤੋਂ ਸਾਈਨ ਕਰਵਾ ਕੇ ਕਰ ਲਿਆ ਜਾਂਦਾ ਹੈ, ਆਰਡੀਨੈਂਸ ਵਗੈਰਾ ਜੋ ਵੀ ਲਿਆਉਂਦੇ ਆ, ਕਿਉਂਕਿ ਵਿਰੋਧੀ ਧਿਰ ਇੱਥੇ ਹੈ ਹੀ ਨਹੀਂ, ਮੀਡੀਆ ਤਾਂ ਹੈ ਹੀ ਨਹੀਂ ਸੀ, ਮੀਡੀਆ ਤੇ ਕਾਫੀ ਦੇਰ ਦਾ ਹੈ ਹੀ ਨਹੀਂ ਹੈ, ਨਾ ਮਾਤਰ ਹੀ ਹੈ, ਤੇ ਦੂਸਰੇ ਪਾਸੇ ਵਿਰੋਧੀ ਧਿਰ ਵੀ ਹੁਣ ਨਿਸਰ ਆ, ਤਾਂ ਉਹਨਾਂ ਦੇ ਕੋਲ ਰਸਤਾ ਖੁੱਲ੍ਹਾ ਹੈ, ਕੋਈ ਵਿਰੋਧ ਨਹੀਂ ਹੈ, ਤਾਂ ਬੋਝ ਕੇ ਜੇ ਉਹਨਾਂ ਨੇ ਇਹ ਵੀ ਕੰਮ ਹੈ ਜਿਹੜਾ ਮੱਖੂ ਠੱਪ ਦਿੱਤਾ। ਤਾਂ ਹੁਣ ਹੋਏਗਾ ਕੀ, ਹਾਲਾਂਕਿ ਬਹੁਤੀ ਜਾਣਕਾਰੀ ਨਹੀਂ ਹੈ ਮੇਰੇ ਕੋਲ ਕਿ ਕਿਸ ਤਰ੍ਹਾਂ ਇਹ ਪ੍ਰਬੰਧ ਕਰਨਗੇ, ਕਿਸ ਤਰੀਕੇ ਦਾ ਇਹ ਉੱਤੇ ਕੋਈ ਬੋਰਡ ਵਗੈਰਾ, ਕੋਈ ਕਮਿਸ਼ਨ ਵਗੈਰਾ ਬਿਠਾਉਣਗੇ ਜਿਹਦੇ ਨਾਲ ਕੰਟਰੋਲ ਕੀਤਾ ਜਾਊਗਾ, ਕਿਹੜੀ ਬੋਡੀ ਹੋਊਗੀ। ਹਾਲ ਦੀ ਘੜੀ ਤਾਂ ਨਹੀਂ ਕੁਛ ਕਹਿ ਸਕਦੇ ਆਪਾਂ, ਜਿਵੇਂ ਹੁਣ ਨਿਊਜ਼ ਬ੍ਰੌਡਕਾਸਟ ਐਸੋਸੀਏਸ਼ਨ ਇੱਕ ਹੈਗੀ ਆ ਜੀ, ਇਲੈਕਟ੍ਰੋਨਿਕ ਮੀਡੀਆ ਵਿੱਚ ਵੱਖ-ਵੱਖ ਨਿਊਜ਼ ਚੈਨਲਾਂ ਦਾ ਕੰਮ ਦੇਖਦੀ ਆ, ਤਾਂ ਕਿ ਉਸ ਤਰ੍ਹਾਂ ਦੀ ਇੱਕ ਬੋਡੀ ਬਣਾਈ ਜਾਏਗੀ ਜਿਸ ਤਰ੍ਹਾਂ ਪ੍ਰਿੰਟ ਮੀਡੀਆ ਨੂੰ ਪ੍ਰੈਸ ਕਾਉਂਸਲ ਆਫ ਇੰਡੀਆ ਦੇਖਦਾ, ਤਾਂ ਕਿ ਇਹਦੇ ਵਾਸਤੇ ਅਲੱਗ ਬੋਡੀ ਬਣਾਈ ਜਾਏਗੀ। ਇਹ ਦਿਲਚਸਪ ਰਹੇਗੀ ਗੱਲ, ਜਦੋਂ ਵੀ ਤਫਸੀਲ ਆਪਾਂ ਪੜਾਂਗੇ ਤਾਂ ਜ਼ਰੂਰ ਸ਼ੇਅਰ ਕਰਾਂਗੇ। ਪਰ ਇਹਦੇ ਨਾਲ ਹੁਣ ਸਮੱਸਿਆ ਜਿਹੜੀ ਆਏਗੀ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਆਜ਼ਾਦ ਪੱਤਰਕਾਰਤਾ ਜਿਹੜੀ ਹਾਲੇ ਖੁਦ ਖਿਲਾ ਰਹੀ ਸੀ, ਆਪਣੇ ਲਈ ਅੰਬਰ ਟੋਲਦੀ ਪਈ ਸੀਗੀ, ਤਾਂ ਉਹਦੇ ਵਾਸਤੇ ਇੱਕ ਫੇਰ ਦਿੱਤਾ ਆ ਜਾਏਗੀ। ਤਾਂ ਹੁਣ ਦੇਖਦੇ ਆ ਕਿ ਨਿਸ਼ਾਨੇ ਤੇ ਕੀ ਕੁਛ ਰਹਿੰਦਾ, ਕੀ ਕੁਛ ਬਦਲਾਅ ਆਉਂਦਾ, ਪਰ ਸਪਸ਼ਟ ਸੁਨੇਹਾ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆ ਰਹੀਆਂ ਕਿ ਜਿੱਦਾਂ ਉਹ ਕਹਿੰਦੇ ਆ ਨਾ ਕਿ ਅਸ਼ਰਫ ਮਾਲਵੀ ਦਾ ਸ਼ੇਅਰ ਸੀ ਕਿ ਹਕੂਮਤ ਸੇ एजाज अगर चाहते, एजाज मानता कह दिंਦੇ हकूमत से एजाज अगर चाहते हो अंधेरा है लेकिन देखो रोशनी। ਇੱਥੇ ਸਾਫ਼ ਮੈਸੇਜ ਆ ਕਿ ਜੇ ਤੁਸੀਂ एजाज ਚਾਹੁੰਦੇ ਹੋ, ਮਾਨ ਸਨਮਾਨ ਚਾਹੁੰਦੇ ਹੋ, ਕੋਈ ਕਮੀ ਨਹੀਂ ਹੈ, ਦਿਲ ਖੋਲ ਕੇ ਮਿਲੇਗਾ ਤੁਹਾਨੂੰ, ਪਰ ਸਿਰਫ ਤੇ ਸਿਰਫ ਕਰਨਾ ਇਹ ਪਊਗਾ ਕਿ ਜਿਵੇਂ ਹੁਣ ਮੈਂ ਰਾਤ 10:17 ਤੇ ਬੈਠਾ ਤੇ ਬਾਹਰ ਮੂੰਹ ਕੱਢਾਂ ਅੰਦਰੋਂ ਤੇ ਬਿਲਕੁਲ ਹਨੇਰਾ ਹੀ ਦਿਸੂਗਾ, ਪਰ ਮੈਂ ਜੇ ਇਜਾਜ਼ ਚਾਹੁੰਦਾ ਤੇ ਮੈਂ ਲਿਖੂਗਾ ਕਿ ਹਾਂਜੀ ਨਹੀਂ ਠੀਕ ਹੈ, ਹਨੇਰਾ ਨਹੀਂ, ਇਹ ਸਵੇਰਾ ਹੈ। ਮੋਦੀ ਸਾਹਿਬ ਦੇ ਦੇਸ਼ ਦੇ ਵਿੱਚ ਹਨੇਰਾ ਤੇ ਹੁੰਦਾ ਹੀ ਨਹੀਂ, ਕਦੋਂ ਬਾਅਦ ਰਹਿੰਦਾ ਹੀ ਸਵੇਰਾ। ਸੋ ਆਹ ਹਾਲ ਬਣ ਗਿਆ, ਆਹ ਆਲਮ ਆ ਕਿ ਜਾਂ ਤਾਂ ਤੁਹਾਨੂੰ ਹਨੇਰੇ ਨੂੰ ਵੀ ਸਵੇਰਾ ਲਿਖਣਾ ਪਊਗਾ ਤੇ ਜਾਂ ਫਿਰ ਉਹ ਮਨਮਰਜ਼ੀ ਦੇ ਨਾਲ ਲਿਖ ਦੇਣਗੇ ਕਾਗਜ਼ਾਂ ਤੇ ਅੱਗੇ ਤੁਹਾਡੇ ਭਾਗ ਲੱਛੀਏ, ਜਿਵੇਂ ਕਹਿੰਦੇ ਨਾ ਅੱਗੇ ਤੇਰੇ ਭਾਗ ਲੱਛੀਏ, ਉਹਦਾ ਫਿਰ ਕੋਰਟ ਕਚਹਿਰੀਆਂ ਹੁੰਦੀਆਂ। ਜੀ ਜੀ, ਅਗਲੀ ਮਿੰਟੋ ਜੀ ਗੱਲ ਕਰੀਏ ਤਾਂ ਬਿਹਾਰ ਦੀ ਇਲੈਕਸ਼ਨ ਉਹ ਲੱਗੀ ਤਣ ਪੱਤਣ, ਵੈਸੇ ਉੱਦਾਂ ਭਾਜਪਾ ਦੇ ਕਾਫੀ ਉਤਸ਼ਾਹਤ ਨੇ। ਹਾਂਜੀ, ਦੇਖੋ ਗੱਲ ਇਹ ਆ ਕਿ ਬਿਹਾਰ ਇਲੈਕਸ਼ਨ ਤੇ ਲੱਗ ਗਿਆ ਤਣ ਪੱਤਣ ਨੂੰ ਲੈ ਗਏ ਆ, ਮੇਰੇ ਖਿਆਲ ਦੇ ਨਾਲ ਲਗਭਗ 125 ਸੀਟਾਂ ਲੈ ਗਏ, 100 ਸੀਟ ਲੈ ਗਏ ਆ, 122 ਮੈਜਿਕਲ ਫਿਗਰ ਸੀਟਾਂ। ਹੁਣ ਦੂਜੀ ਗੱਲ ਜਿਹੜੀ ਆ ਕਿ ਐਨਾਲਿਸਿਸ ਜਿਵੇਂ ਮਰਜ਼ੀ ਕਰੀ ਚੱਲੋ, ਪਰ ਉਤਸ਼ਾਹਤ ਬਹੁਤ ਨੇ ਇੱਥੇ ਭਾਜਪਾ ਵਾਲੇ, ਜਿਹੜੇ ਪੰਜਾਬ ਦੇ ਭਾਜਪਾ ਵਾਲੇ ਆ, ਉਹ ਕਹਿੰਦੇ ਕਿ ਫਟੇ ਚੱਕ ਦਿਆਂਗੇ, ਫਟੇ ਚੱਕ ਦੇਣਗੇ, ਨਹੀਂ ਸੁੱਖ ਨਾਲ ਮਿੱਤਰਾਂ ਦੇ ਯਾਰ ਬਣੇ। ਯਾਰ ਤੇ ਵੈਸੇ ਹੁਣ ਹੈ ਨਹੀਂ, ਕਾਲੀ ਤੇ ਚਲੇ ਗਏ ਆ, ਉਹ ਇਕੱਲੇ ਹੀ ਕਹੀ ਜਾਂਦੇ ਆ, ਇਕੱਲੇ ਹੀ ਗਲਤੀ ਕਰਦੇ ਆ, ਕਹਿੰਦੇ ਕਿ ਅਸੀਂ ਫਟੇ ਚੱਕ ਕੇ ਰੱਖ ਦਿਆਂਗੇ। ਯਾਰ ਦੇਖੋ, ਤੁਹਾਨੂੰ ਚੱਕਦੇ ਆ ਲੋਕ ਕਿ ਤੁਸੀਂ ਫਟੇ ਚੱਕਦੇ ਹੋ, ਸਮਾਂ ਦੱਸੂਗਾ। ਪਰ ਬੜੀ ਇੰਟਰਸਟਿੰਗ ਕਹਾਣੀ ਹੈ, ਜੇ ਤੁਸੀਂ ਬਿਹਾਰ ਦੀ ਹੁਣ ਕਹਾਣੀ ਨੂੰ ਥੋੜ੍ਹਾ ਖੋਲ੍ਹ ਕੇ ਦੇਖੋਗੇ ਕਿ ਅਸਲ ਦੇ ਵਿੱਚ ਉੱਥੇ ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਜਿੱਤਿਆ, ਨਿਤਿਸ਼ ਕੁਮਾਰ ਹਾਰਿਆ, ਤੇਜਸਵੀ ਨਾ ਜਿੱਤ ਸਕਿਆ, ਨਾ ਹੀ ਹਾਰਿਆ। ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਉੱਥੋਂ ਦੀ ਜਿਹੜੀ ਰਾਜਨੀਤੀ ਹੈ ਨਾ, ਬੇਸ਼ੱਕ ਉੱਥੇ ਮੁੱਦਿਆਂ ਦੀ ਰਾਜਨੀਤੀ ਹੋਈ ਔਰ ਕੁਛ ਪੱਤਰਕਾਰ ਮੰਨ ਕੇ ਚੱਲ ਰਹੇ ਸਨ ਕਿ ਉੱਥੇ ਤੇ ਇਨਕਲਾਬ ਆ ਰਿਹਾ, ਐਸਾ ਕੁਛ ਨਹੀਂ ਸੀਗਾ। ਠੀਕ ਹੈ, ਤੇਜਸਵੀ ਵੱਲ ਲੋਕ ਖਿੱਚੇ ਗਏ, ਖਾਸ ਤੌਰ ਤੇ ਨੌਜਵਾਨ, ਪਰ ਉਹ ਭਰੋਸਾ ਨਹੀਂ ਬਣੇਗਾ। ਆਹੀ ਆਪਾਂ ਕਨਕਲੂਜ਼ਨ ਕੱਢਾਂਗੇ। ਜਿੱਦਾਂ ਤੁਸੀਂ ਬਿਹਾਰ ਦੀ ਰਾਜਨੀਤੀ ਦੀ ਜੇ ਨਬਜ਼ ਪਕੜੋਗੇ ਨਾ, ਜਿਹੜੇ ਪੁਰਾਣੇ ਲਿਸਨਰ ਹੋਣਗੇ ਉਹਨਾਂ ਨੂੰ ਪਤਾ ਕਿ ਲਾਲੂ ਪ੍ਰਸਾਦ ਯਾਦਵ ਦੀ ਰਾਜਨੀਤੀ ਹੈਗੀ ਹੈ, ਜਿੱਦਾਂ ਯਾਦਵ ਵੋਟ ਆ, OBC ਹੋਰ ਵੋਟ ਆ, ਜਾਂ ਥੋੜੀ ਬਹੁਤ ਦਲਿਤ ਵੋਟ ਜਿਹੜੀ ਆ, ਇਸ ਤਰ੍ਹਾਂ ਤੇ ਜਾਤ ਸਮੀਕਰਨ ਬਣਦੇ ਆ। ਦੂਜੀ ਚੀਜ਼ ਜਿਹੜੀ ਆ, ਜਿਸ ਤਰ੍ਹਾਂ ਹੁਣ ਹੈਗਾ ਆ ਨਿਤਿਸ਼, ਉਹਦੇ ਕੋਲ ਕੁਰਮੀ ਵੋਟ ਆ ਜਾਂਦੀ ਹੈ, ਕੁਛ ਦਲਿਤ ਵੋਟ ਆ ਜਾਂਦੀ ਹੈ, ਇਸ ਤਰ੍ਹਾਂ ਉਹਦਾ ਇੱਕ ਅੱਡ ਵੋਟ ਹੈ, ਯਾਨੀ ਉਹ ਪਛੜੀ ਹੈ ਵੋਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਗਲੀ ਵੋਟ ਜਿਹੜੇ ਆਪਾਂ ਕਹਿ ਲਈਏ ਕਿ ਬ੍ਰਾਹਮਣ ਵਗੈਰਾ ਜੋ ਆ ਜਾਂਦੀ ਆ, ਤਾਂ ਉਹ ਭਾਰਤੀ ਜਨਤਾ ਪਾਰਟੀ ਕੋਲ। ਇਸ ਤਰ੍ਹਾਂ ਜਾਤ ਸਮੀਕਰਨ ਉੱਥੇ ਬਹੁਤ ਵੱਡਾ ਕੰਮ ਕਰਦੇ, ਬਹੁਤ ਵੱਡਾ ਰੋਲ ਅਦਾ ਕਰਦੇ। ਹਰੇਕ ਬਰਾਦਰੀ ਦੇ ਆਪੋ ਆਪਣਾ ਬੰਦਾ ਜਿਹੜਾ ਉਹ ਤਰ੍ਹਾਂ ਨਾਲ ਕਹਿ ਲਓ ਕਿ ਜਿਤਾ ਦਿੱਤਾ। ਹੁਣ ਦੂਸਰਾ ਜੇ ਵੇਖੋ ਕਿ ਇਸ ਰਾਜਨੀਤੀ ਦੇ ਵਿੱਚ ਨਜ਼ਾਰਾ ਵੇਖਣ ਨੂੰ ਮਿਲਿਆ ਧਰਮ ਦਾ।
ਧਰਮ ਦਾ ਵੀ। ਧਰਮ ਦਾ ਕਿਵੇਂ ਹੋਇਆ ਕਿ ਹੁਣ ਓਵੈਸੀ ਨੂੰ ਸਾਰੇ ਕਹੀ ਜਾਂਦੇ ਆ ਕਿ ਤੂੰ ਕਠੂਆ ਸਾਬਤ ਹੋਇਆ, 5 ਬੰਦੇ ਤੇਰੇ ਜਿੱਤ ਕੇ ਤੂੰ ਨੁਕਸਾਨ ਕਰ ਗਿਆ ਆਰਜੇਡੀ ਦਾ। ਉਹ ਕਹਿੰਦਾ ਕਿ ਮੈਂ ਖੁਦ ਪਹਿਲ ਕਦਮੀ ਕੀਤੀ ਸੀ ਕਿ ਆਪਾਂ ਰਲ ਕੇ ਲੜਨੀ, ਮੈਨੂੰ ਇਹਨਾਂ ਨੇ ਲਾਗੇ ਨਹੀਂ ਲੱਗਣ ਦਿੱਤਾ। ਹੁਣ ਤੁਸੀਂ ਜੋ ਮਰਜ਼ੀ ਕਹੀ ਜਾਓ, ਮੈਂ ਤਾਂ ਬੰਗਾਲ 'ਚ ਵੀ ਜਾ ਕੇ ਲੜੂੰਗਾ, ਇਹਨਾਂ ਨੇ ਮੈਨੂੰ ਉੱਥੇ ਵੀ ਲਾਗੇ ਨਹੀਂ ਲਾਉਣਾ। ਅਸਲ 'ਚ ਮੁਸਲਮਾਨਾਂ ਨੂੰ ਓਵੈਸੀ ਦੇ ਰੂਪ 'ਚ ਲੀਡਰ ਮਿਲ ਚੁੱਕਾ, ਤੁਸੀਂ ਮੰਨੋ ਜਾਂ ਨਾ ਮੰਨੋ। ਜਿਵੇਂ ਲਾਲੂ ਨੂੰ ਲਾਲਟਨ ਫੜਨ ਵਾਸਤੇ ਉਹਦਾ ਮੁੰਡਾ ਮਿਲ ਚੁੱਕਾ, ਓਵੈਸੀ ਨੂੰ ਮੁਸਲਮਾਨਾਂ ਨੇ ਲੀਡਰ ਮੰਨ ਲਿਆ ਹੈ। ਇਹ ਤੁਹਾਨੂੰ ਮੰਨਣਾ ਪਏਗਾ। ਇੱਧਰ ਦੇਖੋ, ਦਲਿਤਾਂ ਨੇ ਵੀ ਆਪਦਾ ਲੀਡਰ ਪੈਦਾ ਕਰ ਲਿਆ। ਉਹ ਕੌਣ ਹੈ? ਰਾਵਣ, ਜਿਹੜਾ ਚੰਦਰ ਸ਼ੇਖਰ ਆਜ਼ਾਦ ਰਾਵਣ ਹੈ ਮੁੰਡਾ ਜੀ। ਉਹ ਉੱਥੇ ਬੁਲੰਦ ਸ਼ਹਿਰ ਦੇ ਵਿੱਚ ਪਾਰਟੀ ਬਣਾ ਕੇ ਲੜਿਆ ਤੇ ਸੱਚ ਜਾਣੋ 3 ਨੰਬਰ ਤੇ ਆ ਗਿਆ। ਉਹ ਕਿਸੇ ਨੇ ਨਿਗਾਹ ਹੀ ਨਹੀਂ ਕੀਤੀ, ਕਿਸੇ ਨੇ ਨਿਗਾਹ ਹੀ ਨਹੀਂ ਕੀਤੀ। ਉੱਥੇ 3 ਨੰਬਰ ਤੇ ਆ ਗਏ ਬੁਲੰਦ ਸ਼ਹਿਰ, ਜਿਹੜੀ ਉੱਥੇ ਉਪਚੁਣਾਵ ਚੋਣ ਹੋਈ ਸੀਗੀ, ਇਲੈਕਸ਼ਨ ਜਿਹੜਾ ਹੋਇਆ, ਉਹ ਕਾਂਗਰਸ ਤੇ ਸਮਾਜਵਾਦੀ ਪਾਰਟੀ ਤੋਂ ਵੱਧ ਵੋਟ ਲੈ ਗਿਆ। ਇਹਨੂੰ ਕੀ ਕਹੋਗੇ ਤੁਸੀਂ? ਕਨਈਏ ਨੇ ਜਿਹੜੇ ਖੱਬੇ ਦੱਬੇ ਪੈਰ ਸੀ, ਉਹ ਉੱਥੇ ਬਿਹਾਰ ਦੇ ਵਿੱਚ ਰਿਵਾਈਵ ਕਰ ਦਿੱਤੇ। ਕਨਈਏ ਨੇ ਜ਼ੋਰਦਾਰ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਪਿਛਲਾ ਸਾਲ 2 ਸਾਲ ਜੇ ਦੇਖੀਏ ਤਾਂ ਕਨਈਏ ਦੇ ਇਹਨਾਂ ਨੇ ਕਨਈਏ ਨੂੰ ਵੀ ਆਪਣੀ ਯੂਥ ਹਾਲੇ ਚੰਗੀ ਤਰ੍ਹਾਂ ਨਹੀਂ ਕੀਤਾ। ਜੇ ਕਰਦੇ ਤੇ ਹੋਰ ਨਤੀਜਾ ਹੋਣਾ। ਜਿਹੜੀ ਇੱਕ ਜਾਤ ਸਮੀਕਰਨ, ਦੂਸਰਾ ਧਰਮ ਦਾ ਮਸਲਾ ਕੀ ਹੋ ਗਿਆ ਕਿ ਓਵੈਸੀ ਨੇ ਜਾ ਕੇ ਮੁਸਲਮਾਨਾਂ ਦੇ ਇਲਾਕੇ ਦੇ ਵਿੱਚ, ਹਿਮਾਚਲ ਕਹਿ ਦਿੰਦੇ ਉਹਨੂੰ, ਨੇਪਾਲ ਦੇ ਨਾਲ ਜੋ ਬੰਗਾਲ ਦੇ ਨਾਲ ਲੱਗਦਾ ਇਲਾਕਾ, ਉੱਥੇ ਜਾ ਕੇ ਮਾਰ ਜ਼ਰੂਰ ਕੀਤੀ। ਪਰ ਉਹਦੇ ਨਾਲ ਕੀ ਹੋਇਆ ਕਿ ਇਹਨਾਂ ਨੇ ਇੱਕ ਵੀ ਮੁਸਲਮਾਨ ਮੈਦਾਨ 'ਚ ਨਹੀਂ ਉਤਾਰਿਆ, ਭਾਰਤੀ ਜਨਤਾ ਪਾਰਟੀ ਨੇ। ਤਾਂ ਜਾਨੀ ਇਹਨਾਂ ਨੇ ਦੂਸਰੇ ਪਾਸੇ ਆਪਣੀ ਪਾਲਾਬੰਦੀ ਕਰ ਲਈ, ਔਰ ਉਹ ਜਿਹੜੀ ਵੋਟ ਸੀ ਮੁਸਲਮਾਨਾਂ ਦੀ ਉਹ ਕੱਟੀ ਗਈ ਆਰਕੇ ਖਾਤੇ। ਸੋ ਇਸ ਤਰ੍ਹਾਂ ਦੀ ਉੱਥੇ ਰਾਜਨੀਤੀ ਜੇ ਤੁਸੀਂ ਦੇਖੋਗੇ ਨਾ, ਸਮਾਜਿਕ ਸਮੀਕਰਨ, ਜਾਤੀ ਸਮੀਕਰਨ ਔਰ ਧਰਮ ਆਧਾਰਿਤ ਸਮੀਕਰਨ, ਇਹਨਾਂ ਨੂੰ ਸਮਝਣਾ ਬਹੁਤ ਔਖਾ। ਸਭ ਤੋਂ ਵੱਡੀ ਸੱਟ ਉੱਤੇ ਵੱਜੀ ਆ ਕਾਂਗਰਸ। ਕਾਂਗਰਸ ਨੇ ਇਹਨਾਂ ਦੀ ਬੇੜੀ ਡੋਬ ਕੇ ਰੱਖ ਦਿੱਤੀ ਆ। ਕਾਂਗਰਸ ਵੇਖੋ 70 ਚੋਂ 19 ਸੀਟਾਂ ਲੈ ਜਾਂਦੀ ਹੈ, ਔਰ ਲੈਫਟਿਸਟ ਜਿਹੜੇ ਆ ਉਹ 30 ਚੋਂ 18 ਲੈ ਜਾਂਦੇ ਆ। ਇਹਨਾਂ ਦਾ ਸਟ੍ਰਾਈਕ ਰੇਟ ਦੇਖੋ, ਪਿਛਲੀ ਮਰਤਬਾ 40 ਚੋਂ 27 ਜਿੱਤ ਗਈ ਸੀ ਕਾਂਗਰਸ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ, ਬੜੀਆਂ ਦਿਲਚਸਪ ਗੱਲਾਂ ਕਹਾਣੀਆਂ ਨਿਕਲਦੀਆਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਘੱਟ ਸੀਟਾਂ ਤੇ ਲੜੀ ਆ, ਉਹਦਾ ਵੋਟ ਪਰਸੈਂਟੇਜ ਜਿਹੜਾ ਵੱਧ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਸੀ ਦੇ ਰੂਪ ਦੇ ਵਿੱਚ। ਅੱਜ ਪ੍ਰਧਾਨ ਮੰਤਰੀ ਸਾਹਿਬ ਵੀ ਬੋਲ ਰਹੇ ਸੀ, ਕਹਿੰਦੇ ਕਿ ਸਾਡੇ ਕੋਲ ਸਾਇਲੈਂਟ ਵੋਟਰ ਆ ਲੇਡੀਜ਼। ਇਹ ਵੀ ਇੱਕ ਉੱਥੇ ਇੰਪੈਕਟ ਸੀਗਾ ਕਿ ਸ਼ਰਾਬਬੰਦੀ ਕਰਕੇ ਉੱਥੋਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਖੁਸ਼ ਸੀਗੀਆਂ, ਤਾਂ ਉਹਨਾਂ ਦੀ ਜਿਹੜੀ ਵੋਟਿੰਗ ਹੋਈ ਆ ਉਹ ਵੀ ਕਾਫੀ ਜ਼ਿਆਦਾ ਸੀ। ਉਹ ਵੀ ਇੱਕ ਫੈਕਟਰ ਸੀਗਾ ਇਸ ਸਾਰੀ ਖੇਡ ਦੇ ਵਿੱਚ। ਤਾਂ ਉਹਨਾਂ ਨੇ ਅੱਜ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਡਿਸਕਲੋਜ਼ ਵੀ ਕੀਤਾ ਕਿ ਦੇਖੋ ਜੀ, ਸਾਡਾ ਸਾਇਲੈਂਟ ਵੋਟਰ ਹੈ ਔਰਤ, ਜੋ ਬੋਲਦੀ ਨਹੀਂ ਬਸ ਭੁਗਤਦੀ ਆ। ਤੇ ਇੱਕ ਗੱਲ ਹੋਰ ਕਹਿ ਗਿਆ ਅੱਜ, ਕਿਉਂਕਿ ਇਹਨਾਂ ਦੇ ਹੈੱਡਕੁਆਟਰ ਤੇ ਬਹੁਤ ਤਕੜਾ ਜਸ਼ਨ ਹੋਇਆ ਦਿੱਲੀ ਦੇ ਵਿੱਚ। ਵੈਸੇ ਜਦੋਂ ਹਾਰ ਜਾਂਦੇ ਆ ਉਦੋਂ ਜਸ਼ਨ ਮਨਾਉਣ ਨਹੀਂ ਆਉਂਦੇ, ਪਰ ਜਦੋਂ ਜਿੱਤ ਜਾਂਦੇ ਆ ਉਦੋਂ ਜਸ਼ਨ ਮਨਾਉਣ ਜ਼ਰੂਰ ਆਉਂਦੇ। 3 ਸਟੇਟਾਂ ਦੇ ਵਿੱਚ ਬਾਈ ਇਲੈਕਸ਼ਨ ਹਾਰ ਗਏ ਆ, ਪਰ ਪ੍ਰਧਾਨ ਮੰਤਰੀ ਇੰਨਾ ਚਲਾਕ ਆ, ਗੱਲ ਹੀ ਨਹੀਂ ਕਰਦਾ, ਗੱਲ ਹੀ ਨਹੀਂ ਕਰਦਾ। ਹੁਣ ਜਿਵੇਂ ਇਹਨਾਂ ਦੇ ਬੰਦੇ ਕਹੀ ਜਾਂਦੇ ਆ ਕਿ ਦੇਖੋ ਜੀ, ਕਰੋਨਾ ਨਾਲ ਜਿਹੜੀ ਲੜਾਈ ਲੜੀ ਆ ਤਾਂ ਉਹਦੇ ਤੇ ਮੋਹਰ ਲੱਗੀ ਹੈ ਬਿਹਾਰ ਦੀ। ਤਾਂ ਫਿਰ ਇੱਥੇ ਸਵਾਲ ਉੱਠੇਗਾ ਕਿ ਮੰਨ ਲਿਆ ਜਾਵੇ ਹਰਿਆਣੇ ਦੇ ਵਿੱਚ ਤੁਸੀਂ ਹਾਰ ਗਏ ਹੋ, ਬਰੋਦਾ ਇਲੈਕਸ਼ਨ ਹਾਰ ਗਏ ਹੋ, ਤਾਂ ਇੱਥੇ ਕਰੋਨਾ ਦੀ ਜਿਹੜੀ ਲੜਾਈ ਸੀ ਉਹਨੂੰ ਨਕਾਰ ਦਿੱਤਾ ਗਿਆ ਤੁਹਾਡੇ ਹੀ ਰਾਜ ਦੇ ਵਿੱਚ। ਇਹ ਸਵਾਲ ਉੱਠੇਗਾ। ਸੋ ਇਹ ਜਿਹੜੇ ਪ੍ਰਧਾਨ ਮੰਤਰੀ ਨੇ ਬੋਲੇ ਉੱਥੇ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਅੱਜ, ਇਹਨਾਂ ਨੇ ਕਿਹਾ ਕਿ ਜਿਹੜਾ ਪਰਿਵਾਰਵਾਦ ਆ ਇਹ ਲੋਕਤੰਤਰ ਵਾਸਤੇ ਬਹੁਤ ਖਤਰਨਾਕ ਆ, ਔਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪਰਿਵਾਰਵਾਦ ਆਧਾਰਿਤ ਜਿਹੜੀਆਂ ਪਾਰਟੀਆਂ ਨੇ ਉਹ ਪੈਦਾ ਹੋ ਗਈਆਂ। ਉਹਨਾਂ ਦਾ ਸਿੱਧਾ ਸੰਕੇਤ ਸੀ ਕਿ ਹੁਣ ਵਾਰੀ ਇਹ ਆ ਕਿ ਜਿਹੜੀਆਂ ਪਰਿਵਾਰਵਾਦ ਦੇ ਨਾਲ ਲਵਰੇਜ ਨੇ ਪਾਰਟੀਆਂ, ਇਹਨਾਂ ਨੂੰ ਖਤਮ ਕਰਕੇ ਵਿਕਾਸ ਚਾਹੁਣ ਵਾਲੀ ਜਿਹੜੀ ਪਾਰਟੀ ਹੈ, ਜਿਹੜੀ ਲੋਕਾਂ ਦੀ ਪਾਰਟੀ, ਭਾਰਤੀ ਜਨਤਾ ਪਾਰਟੀ, ਇੱਕ ਛਤਰ ਰਾਜ ਉਹਦਾ ਹੋਣਾ ਚਾਹੀਦਾ। ਤਾਂ ਇਹ ਉਹਨਾਂ ਨੇ ਆਪਣੇ ਦਿਲ ਦੀ ਗੱਲ ਜਿਹੜੀ ਆ ਉਹ ਅੱਜ ਕਹਿ ਦਿੱਤੀ ਹੈ। ਸੋ ਖੇਤਰੀ ਜਿਹੜੀਆਂ ਪਾਰਟੀਆਂ ਨੇ ਹੁਣ ਉਹਨਾਂ ਨੂੰ ਸੋਚਣਾ ਪਊਗਾ, ਖਾਸ ਤੌਰ ਤੇ ਪੰਜਾਬ ਨੂੰ ਇਸ ਚੀਜ਼ ਤੋਂ ਥੋੜਾ ਸਬਕ ਲੈਣ ਦੀ ਜ਼ਰੂਰਤ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹਰੇਕ ਵਰਗ, ਚਾਹੇ ਉਹ ਦਲਿਤ ਵਰਗ ਹੋਵੇ, ਚਾਹੇ ਉਹ OBC ਵਰਗ ਹੋਵੇ, ਉਹਨਾਂ ਕੋਲ ਨਵੀਂ ਲੀਡਰਸ਼ਿਪ, ਅਲਟਰਨੇਟਿਵ ਜਾਨੀ ਲੀਡਰਸ਼ਿਪ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ। ਸਾਡੇ ਕੋਲ ਇੱਥੇ ਜੇ ਸਿੱਖਾਂ ਦੇ ਲਿਹਾਜ਼ ਨਾਲ ਗੱਲ ਕਰੋਗੇ ਤਾਂ ਵੀ ਨਤੀਜਾ ਜਿਹੜਾ ਤੁਹਾਨੂੰ 0 ਮਿਲੇਗਾ, ਤੇ ਜੇ ਸਮੁੱਚੇ ਪੰਜਾਬ ਤੇ ਗੱਲ ਕਰ ਲਓਗੇ ਤਦ ਵੀ ਜਿਹੜਾ ਲੀਡਰਸ਼ਿਪ ਪੱਖੋਂ ਤੁਹਾਨੂੰ ਨਿਰਾਸ਼ਾਜਨਕ ਹੀ ਨਤੀਜਾ ਮਿਲੇਗਾ। ਤਾਂ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਓਵੈਸੀ 20 ਕਰੋੜ ਮੁਸਲਮਾਨਾਂ ਦਾ ਆਗੂ ਜਿਹੜਾ ਉਹ ਬਹੁਤ ਜਲਦੀ ਤੁਹਾਨੂੰ ਬਣਿਆ ਨਜ਼ਰ ਆਏਗਾ।
उधरों दलितां चों आ गया रावण, इधरों तेजस्वी आ गया ओबीसी दे विचों। और इस तो इलावा जे तुसीं देखोगे तां नरेंद्र मोदी हिंदुआं दा हो गया। तो साडे पल्ले की है पंजाबियां दे पल्ले, तुसीं आप ही अंदाजा ला लो, बह के अंदाजा ला लो, चाह पी लो तुसीं सवेर दे विच, तां तुसीं सोचियो कि हरेक पासे जिहड़ी गलबात है वो किस तरह अगे प्रोग्रेसिव हो रही है और साडे पंजाब दे विच किस तरह दा माहौल बन गया। जी जी जी। अगली मिੰਟੂ जी ਗੱਲ ਕਰਦੇ ਕਹਿੰਦੇ ਧਰਮ ਸੋਤ ਦਾ ਐਲਾਨ ਸੁਖਬੀਰ ਦੇ ਬਰੋਬਰ ਲੜੂਗਾ ਚੋਣ। ਹੁਣ ਦੇਖ ਲਓ ਭੱਜਣਾ ਨਹੀਂ ਚਾਹੀਦਾ, ਐਲਾਨ ਤੇ ਕਰ ਸਹੀ ਦਿੱਤਾ ਗੱਲ ਆ। ਧਰਮਸੋਤ ਜੀ ਨੇ। ਪੰਜਾਬੀ 'ਚ ਨਾ ਇੱਕ ਕਹਾਵਤ ਆ ਕਿ ਮਰਦਾ ਭੱਜਣ ਮਿਹਣਾ ਤੇ ਮਈਆਂ ਡੁੱਬਣ ਲਾਜ। ਮਤਲਬ ਕਿ ਜੇ ਮਰਦ ਭੱਜ ਜਾਣ ਤੇ ਮਿਹਣਾ ਤੇ ਮਈਆਂ ਜੇ ਡੁੱਬ ਜਾਣ, ਤੁਹਾਨੂੰ ਪਤਾ ਨਾ ਕਿ ਮੱਝ ਜਿਹੜੀ ਛੱਪੜ 'ਚ ਡੁੱਬਦੀ ਨਹੀਂ ਹੁੰਦੀ ਛੇਤੀ ਕਿ ਜਿੰਨਾ ਮਰਜ਼ੀ ਦੁੱਧਾ ਪਾਣੀ, ਉਹ ਮਈਆਂ ਕਹਿ ਦਿੰਦੇ ਨੇ, ਮੱਝਾਂ ਨੂੰ ਮਈਆਂ ਕਹਿ ਦਿੰਦੇ ਆ, ਤੇ ਮਈਆਂ ਡੁੱਬਣ ਲਾਜ। ਸੋ ਇਹ ਲਾਜ ਹੁੰਦੀ ਹੈ ਬੰਦਾ ਹੁਣ ਭੱਜੇ ਨਾ ਤੇ ਜਿਹੜੀ ਮਈ ਆ ਉਹ ਡੁੱਬੇ ਨਾ। ਦੇਖੋ ਸਾਧੂ ਸਿੰਘ ਧਰਮਸੋਤ ਦਾ ਜਿਹੜਾ ਮਸਲਾ ਹੈ ਨਾ, ਸਾਧੂ ਸਿੰਘ ਧਰਮਸੋਤ ਨੂੰ ਘੇਰਿਆ ਅਕਾਲੀਆਂ ਨੇ ਬਹੁਤ ਕਸੂਤਾ, ਦੂਜੇ ਤੀਜੇ ਦਿਨ ਉਹ ਮੋਰਚਾ ਖੋਲ ਦਿੰਦੇ ਆ। ਤੇ ਇਹ ਮੇਰੇ ਖਿਆਲ ਦੇ ਨਾਲ ਨਾ ਉਹ ਜਿੱਦਾਂ ਖਿਝ ਹੁੰਦੀ ਆ ਬੰਦੇ ਦੀ, ਉਹ ਖਿਝ ਬੋਲ ਰਹੀ ਹੈ, ਅਸਲ ਦੇ ਵਿੱਚ ਦਿਲੋਂ ਨਹੀਂ ਬੋਲ ਰਹੇ। ਔਰ ਜਾਂ ਤੇ ਸਾਧੂ ਸਿੰਘ ਧਰਮਸੋਤ ਮੰਨ ਕੇ ਚੱਲ ਰਹੇ ਆ ਕਿ ਮੇਰਾ ਰਾਹ ਮੁਸ਼ਕਿਲ ਆ, ਤਾਂ ਘੱਟੋ ਘੱਟ ਸਿਆਸੀ ਸ਼ਹੀਦ ਤੇ ਬਣ ਜਾਈਏ ਨਾ, ਮੇਰਾ ਅਮਰੀਕ ਬਿੱਟੂ ਬਣ ਗਿਆ ਸੀ ਜਾ ਕੇ ਜਲਾਲਾਬਾਦ ਦੇ ਵਿੱਚ ਜੀ। ਤਾਂ ਇਹ ਜ਼ਰੂਰ ਉਹ ਜ਼ਿਆਦਾ ਸੋਚ ਕੇ ਚੱਲਦੇ ਹੋਣ ਕਿ ਹੋਰ ਪਾਸੇ ਉਹ ਸੌ ਨਾ ਪਵੇ, ਪਰ ਘੱਟੋ ਘੱਟ ਹਾਰ ਜੇ ਹੋਊਗੀ ਤਾਂ ਕਿਸੇ ਤਕੜੇ ਚਿਹਰੇ ਦੇ ਸਾਹਮਣੇ ਹੋਵੇ ਤਾਂ ਉਹਦਾ ਕੋਈ ਮਾਇਨਾ ਹੋਊਗਾ ਨਾ। ਸੋ ਸ਼ਾਇਦ ਇਹ ਵੀ ਸੋਚਿਆ ਜਾ ਰਿਹਾ, ਕਿਉਂਕਿ ਜਿੱਦਾਂ ਹੁਣ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ ਤਿਆਰੀ ਆ ਸੁਖਬੀਰ ਸਿੰਘ ਬਾਦਲ ਦੀ ਔਰ ਜਾਂ ਔਫੀਰ ਕੌਰ ਜਿਹੜੇ ਇਹਨਾਂ ਦੇ ਆਲਾ ਮੇਰੀ ਸਪੀਕਰ ਹੈ ਪਾਰਟੀ ਦੇ, ਉਹ ਦੱਸ ਰਿਹਾ ਕਿ ਸੁਖਬੀਰ ਸਿੰਘ ਬਾਦਲ ਲੰਬੀ ਤੋਂ ਆ ਰਿਹਾ। ਤਾਂ ਜਦ ਲੰਬੀ ਤੋਂ ਆ ਰਿਹਾ ਤਾਂ ਫਿਰ ਇਹ ਗੱਲ ਜਿਹੜੀ ਆ ਬਹੁਤ ਵੱਡੀ ਬਣ ਜਾਂਦੀ ਹੈ। ਕਿਉਂਕਿ ਹਾਲਾਂਕਿ ਮੈਂ ਕਿਸੇ ਨੂੰ ਛੁਟਿਆ ਕੇ ਨਹੀਂ ਦਿਖਾਉਣਾ ਚਾਹੁੰਦਾ, ਕਿਉਂਕਿ ਸਾਡੇ ਵਾਸਤੇ ਦੋਵੇਂ ਲੀਡਰ ਇੱਕੋ ਥਾਂ ਤੇ ਨਹੀਂ, ਇੱਕੋ ਪੈਮਾਨੇ ਤੇ। ਪਰ ਲੰਬੀ ਦੇ ਵਿੱਚ ਆ ਕੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਪੂਰੀਆਂ ਪਾ ਸਕਿਆ, ਉਹ ਵੀ ਉਦੋਂ ਜਦੋਂ 8 ਦਰਜੇ ਦੀ ਐਂਟੀ ਇਨਕਮਬੈਂਸੀ ਸੀਗੀ, ਤਾਂ ਤੁਸੀਂ ਉਹਦੇ ਅੱਗੇ ਕਿੱਥੇ ਖੜ ਜਾਓਗੇ? ਇਹ ਗੱਲ ਜਿਹੜੀ ਆ ਨਾ ਸਮਝ ਤੋਂ ਪਰੇ ਦੀ ਗੱਲ ਹੈ। ਤੇ ਜੇ ਬਸ ਉਹ ਖੁਰਕਮੱਠੀ ਕਰਾਉਣੀ ਹੈ, ਜਿਵੇਂ ਅੱਜ ਦਲਜੀਤ ਸਿੰਘ ਚੀਮਾ ਕਹਿ ਰਹੇ ਸੀ, ਕਹਿੰਦੇ ਕਿ ਇਤਿਹਾਸ ਚੈੱਕ ਕਰ ਲਓ ਪਹਿਲਾਂ ਲੰਬੀ 'ਚ, ਤੇ ਕੈਪਟਨ ਵੀ ਡਿੱਗ ਚੁੱਕੇ ਆ, ਤੇ ਜੇ ਤੁਹਾਨੂੰ ਖੁਰਕ ਹੁੰਦੀ ਆ ਤੇ ਫਿਰ ਆ ਜਾਓ ਖੁਰਕਮੱਠੀ ਕਰ ਦਿੰਦੇ ਆ। ਪਰ ਇਹ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਇਸੇ ਸੰਦਰਭ ਦੇ ਵਿੱਚ ਦਿੱਤਾ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੈਮ ਦਾ ਮਸਲਾ ਚੱਲ ਰਿਹਾ ਤਥਾਕਥਿਤ ਤੌਰ ਤੇ। ਇਹ ਕਹਿੰਦੇ ਕਿ ਬਾਦਲਾਂ ਨੇ ਤਾਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਪੰਜਾਬ 'ਚ ਜਿੱਥੇ ਮਰਜ਼ੀ ਇਲੈਕਸ਼ਨ ਲੜੇਗਾ ਸੁਖਬੀਰ ਸਿੰਘ ਬਾਦਲ, ਮੈਂ ਬਰੋਬਰ ਲੜਾਂਗਾ। ਤਾਂ ਹੁਣ ਦੇਖਣਾ ਹੋਏਗਾ ਕਿ ਉਹ ਇਸ ਗੱਲ ਤੇ ਫੁੱਲ ਚਾੜਦੇ ਆ ਜਾਂ ਸਮੇਂ ਦੇ ਮੁਤਾਬਕ ਉਹ ਆਪਣੇ ਆਪ ਨੂੰ ਇਸ ਬਿਆਨ ਤੋਂ ਪਿੱਛਾ ਕਰ ਲੈਣ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹੁਣ ਪਟਿਆਲਾ ਹਾਊਸ ਕੋਰਟ ਵੱਲੋਂ ਜੀਕੇ ਖਿਲਾਫ FIR ਦੇ ਆਦੇਸ਼। ਰਹਿ ਨਾ ਜਾਓ ਦਿੱਲੀ ਦੇ ਵਿੱਚ, ਤੁਸੀਂ ਪਿੱਛੇ ਨਾ ਰਹਿ ਜਾਓ, ਕਿਉਂਕਿ ਦੇਖੋ ਪਹਿਲਾਂ ਸਰਨੇ ਸਨ, ਸਰਨਿਆਂ ਦਾ ਸੁਣਦੇ ਹੁੰਦੇ ਸੀਗੇ, ਸਰਨਿਆਂ ਦੇ ਕਿਸੇ ਕੋਈ ਨਾ ਕੋਈ ਆ ਹੀ ਜਾਂਦੇ ਸੀਗੇ ਅਖਬਾਰਾਂ ਦੇ ਵਿੱਚ। ਉਹ ਚਲੋ ਖਿਲਰ ਖੁਲਰ ਗਿਆ, UP ਦੇ ਵਿੱਚ ਕਾਰੋਬਾਰ ਹੈ, ਹੁਣ ਉੱਥੋਂ ਤੇ ਚਲੋ ਪੰਥਕ ਰਾਜਨੀਤੀ 'ਚ ਥੋੜਾ ਪਿੱਛੇ ਹੋਏ ਪਏ ਆ, ਤੇ ਇੱਧਰ ਕੋਈ ਪੰਜਾਬ 'ਚ ਆ ਗਿਆ, ਕੋਈ ਕਿਤੇ ਕੰਮ ਚਲਾਈ ਜਾਂਦੇ, ਫਿਰ ਕਾਰੋਬਾਰ ਉਹਨਾਂ ਦੇ ਤਕੜੇ ਆ। ਬਾਅਦ ਦੇ ਵਿੱਚ ਇਹ ਸਾਹਿਬ ਆ ਗਏ ਮਨਜੀਤ ਸਿੰਘ ਜੀਕੇ, ਜਿਹੜੇ ਕਿ ਜਥੇਦਾਰ ਸੰਤੋਖ ਸਿੰਘ ਦੇ ਸਪੋਰਟਰ ਨੇ, ਤੇ ਇੱਧਰੋਂ ਉੱਧਰੋਂ ਉਹ ਵੀ ਤੁਰਦੇ ਤੁਰਦੇ ਪਾਰਟੀ ਬਣਾ ਕੇ ਫਿਰ ਮਰਜ਼ ਕਰਕੇ ਇੱਧਰ ਆ ਗਏ, ਫਿਰ ਇੱਥੋਂ ਨਿਕਲ ਕੇ ਤੇ ਆਪਣੀ ਪਾਰਟੀ ਬਣਾ ਲਈ ਨੇ। ਇਹਨਾਂ ਤੇ ਵੀ ਦੋਸ਼ ਲੱਗ ਗਏ। ਸਬਜ਼ੀ ਵਾਲਾ ਕਾਂਡ ਨਿਕਲਿਆ ਸੀ, ਤੁਹਾਨੂੰ ਯਾਦ ਹੋਣਾ, ਉਹ ਸ਼ੰਟੀ ਨੇ ਕਿੰਨਾ ਰੌਲਾ ਪਾਇਆ ਸੀਗਾ। ਉਸ ਵੇਲੇ ਹੀ ਚਰਚਾਵਾਂ ਚੱਲ ਗਈਆਂ ਸਨ ਕਿ ਇਹ ਮਸਲਾ ਜਿਹੜਾ ਉਹ ਗਾਹ ਤੱਕ ਜਾਏਗਾ, ਕੋਰਟ ਕਚਹਿਰੀਆਂ ਤੱਕ ਜਾਏਗਾ। ਤਾਂ ਇਹਨਾਂ ਤੇ ਹੁਣ ਮੁਕੱਦਮਾ ਦਰਜ ਕਰਨ ਦਾ ਐਲਾਨ ਕਰ ਦਿੱਤਾ ਗਿਆ, ਜਾਂ ਕਹਿ ਲਓ ਕਿ ਹੁਕਮ ਦੇ ਦਿੱਤਾ ਗਿਆ ਪਟਿਆਲਾ ਹਾਊਸ ਕੋਰਟ ਵੱਲੋਂ। ਮਾਮਲਾ ਹੈ ਕਿ 50, 13 ਤੇ +30, ਇਹ ਕਿੰਨਾ ਹੋ ਗਿਆ? 50 ਤੇ 13 63 ਤੇ 63 ਤੇ 30 93 ਲੱਖ ਰੁਪਈਏ ਦਾ ਮਸਲਾ ਜਿਹੜਾ ਨਗਦ ਕਢਾਇਆ ਗਿਆ। ਔਰ ਦੱਸ ਇਹ ਕਿ ਜਿਹੜੀ ਵਿਦੇਸ਼ਾਂ 'ਚੋਂ ਕੋਈ ਡੋਨੇਸ਼ਨ ਆਈ ਆ ਉਹ ਵੀ ਇਹਨਾਂ ਨੇ ਆਸੇ ਪਾਸੇ ਕਰ ਦਿੱਤੀ ਹੈ। ਦੋ ਤਰ੍ਹਾਂ ਦੇ ਦੋਸ਼ ਆ, ਕਿਉਂਕਿ ਕੋਰਟ ਨੇ ਹੁਕਮ ਦਰਜ FIR ਦਾ ਹੁਕਮ ਕੀਤਾ ਵਾ ਕਿ ਦਰਜ ਕੀਤੀ ਜਾਵੇ। ਇੱਥੇ ਥੋੜ੍ਹੀ ਜਿਹੀ ਗੱਲ ਖੋਲ੍ਹਣੀ ਬਣਦੀ ਹੈ ਕਿ ਜਦੋਂ ਇਹ ਮਸਲਾ ਕੋਰਟ ਕਚਹਿਰੀ 'ਚ ਗਿਆ ਸੀਗਾ ਤਾਂ ਕੁਛ ਇਹਨਾਂ ਨੇ ਰਸੀਦਾਂ ਵੀ ਪੇਸ਼ ਕੀਤੀਆਂ ਸਨ। ਮੇਰੇ ਖਿਆਲ ਦੇ ਨਾਲ ਦਮਦਮੀ ਟਕਸਾਲ ਤੋਂ ਵੀ ਇੱਕ ਰਸੀਦ ਪੇਸ਼ ਕੀਤੀ ਸੀ ਕਿ ਅਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਆ, ਪਰ ਬਾਅਦ ਦੇ ਵਿੱਚ ਅਦਾਲਤ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ।
ਐਸਾ ਵੀ ਹੋਇਆ। ਤਾਂ ਉਹ ਦੇਖੋ ਕੱਲ ਆਪਾਂ ਗੱਲ ਕਰਕੇ ਹਟੇ ਸੀ ਮਨਜਿੰਦਰ ਸਿੰਘ ਸਰਸਾ ਦੀ, ਤੇ ਇਹ ਬੜੇ ਖੁਸ਼ ਸੀ ਬਾਗੋ ਬਾਗ ਲਓ ਜੀ ਆਏ ਹੁਣ ਊਠ ਪਹਾੜ ਥੱਲੇ ਪਲਾਟ ਟਮਕਾ ਤੇ ਅੱਜ ਇਹਨਾਂ ਤੇ ਡਿਊਟੀ ਹੈ। ਮਤਲਬ ਕਿ ਕੋਈ ਸੁੱਕਾ ਨਹੀਂ ਹੈ। ਜੇ ਤਿੰਨਾਂ ਧਿਰਾਂ ਨੂੰ ਦੇਖ ਲਈਏ ਆਪਾਂ ਹਾਲ ਦੀ ਘੜੀ, ਕਿਉਂਕਿ ਆਇਆ ਨਹੀਂ ਹੈ ਕੋਈ, ਤਿੰਨ ਧਿਰਾਂ ਮੈਂ ਤਾਂ ਕਰਿਆ ਕਿਉਂਕਿ ਇਹ ਵੀ ਹੁਣ ਮਨਜੀਤ ਸਿੰਘ ਜੀ ਕੇ ਅੱਡ ਨੇ, ਪਹਿਲਾਂ ਵੀ ਅੱਡ ਸੀਗੇ, ਮਰਜ ਹੋ ਜਾਂਦੇ ਆ ਫਿਰ ਅੱਡ ਹੋ ਜਾਂਦੇ ਆ। ਤਾਂ ਤਿੰਨ ਧਿਰਾਂ ਦੇਖ ਲਓ ਉੱਥੇ, ਜਿਹੜੇ ਅਕਾਲੀ ਦਲ ਦਿੱਲੀ ਵਾਲੇ ਆ ਉਹਨਾਂ ਤੇ ਵੀ ਇਸ ਤਰ੍ਹਾਂ ਦੇ ਵਾਦ ਵਿਵਾਦ ਰਹੇ ਆ। ਜੇ ਇਹ ਆਏ ਆ ਇਹਨਾਂ ਤੇ ਵੀ ਇਸੇ ਤਰ੍ਹਾਂ ਦਾ ਮਨਜੀਤ ਸਿੰਘ ਜੀ ਕੇ ਜਿਹੜਾ ਇਹਨਾਂ ਚੋਂ ਨਿਕਲ ਕੇ ਗਿਆ, ਉਹਦੇ ਤੇ ਮਤਲਬ ਇਹੋ ਆ ਕਿ ਜਿਹਦਾ ਵੀ ਸੂਤ ਲੱਗਦਾ ਇਮਾਨਦਾਰ ਉਹੀ ਹੈ ਜਿਹੜਾ ਪਾਸੇ ਖਲੋਤਾ, ਗੁਰੂ ਕੀ ਗੋਲਕ ਤੋਂ ਪਾਸੇ ਖਲੋਤਾ, ਜਿਹਦੇ ਹੱਥ ਨਹੀਂ ਪਹੁੰਚ ਰਹੇ। ਜਿਹਦਾ ਵੀ ਉੱਥੇ ਹੱਥ ਪਹੁੰਚ ਰਿਹਾ ਉਹ ਹੱਥ ਸਾਫ਼ ਕਰਨ ਦਾ ਯਤਨ ਕਰ ਰਿਹਾ, ਕੋਈ ਕਾਮਯਾਬ ਹੋ ਰਿਹਾ, ਕੋਈ ਨਾਕਾਮਯਾਬ ਹੋ ਰਿਹਾ। ਇਹ ਹੁਣ ਪਤਾ ਨਹੀਂ ਦਾਗ ਝੂਠੇ ਆ, ਸੱਚੇ ਆ, ਕੱਚੇ ਆ ਜਾਂ ਪੱਕੇ ਆ, ਪਰ ਜਿਹੜੀ ਨਮੋਸ਼ੀ ਆ, ਜਿਹੜੀ ਬਦਨਾਮੀ ਆ ਉਹ ਰੱਜ ਕੇ ਆ, ਦੱਬ ਕੇ। ਔਰ ਦਿੱਲੀ ਦੇਖੋ ਕੈਪੀਟਲ ਹੈ ਇੰਡੀਆ ਦੀ, ਉੱਥੋਂ ਇਸ ਤਰ੍ਹਾਂ ਦੀਆਂ ਖਬਰਾਂ ਸਿੱਖ ਲੀਡਰਾਂ ਤੇ ਨਿਕਲਣ ਤਾਂ ਉੱਥੋਂ ਨਿਕਲਿਆ ਤੁਹਾਡਾ ਅਕਸ ਹੈ ਜਿਹੜਾ ਉਹ ਪੂਰੀ ਦੁਨੀਆ 'ਚ ਪਰਛਾਵਾਂ ਪਾਉਂਦਾ। ਇਹ ਗੱਲ ਇਹਨਾਂ ਨੂੰ ਭੁੱਲਣੀ ਨਹੀਂ ਚਾਹੀਦੀ। ਪੈਸਾ ਠੀਕ ਆ, ਜ਼ਰੂਰਤਾਂ ਪੂਰੀਆਂ ਕਰਦਾ, ਪਰ ਪੈਸਾ ਤੁਹਾਡੇ ਅਕਾਦਤ ਤੋਂ, ਤੁਹਾਡੇ ਧਰਮ ਤੋਂ ਉੱਤੇ ਨਹੀਂ ਹੋ ਜਾਂਦਾ। ਜੇ ਤੁਸੀਂ ਉਹਨੂੰ ਉੱਥੋਂ ਉੱਤੇ ਕਰ ਜਾਂਦੇ ਹੋ, ਜਿਹਦਾ ਮਤਲਬ ਹੈ ਕਿ ਤੁਸੀਂ ਨਿਗਾਹ ਦੇ ਵਿੱਚ ਹੀ ਧਾਰਮਿਕ ਹੋ, ਤੁਸੀਂ ਲੋਕਾਂ ਦੇ ਵਿੱਚ ਹੀ ਧਾਰਮਿਕ ਹੋ, ਅਸਲ ਦੇ ਵਿੱਚ ਹਿਰਦੇ ਪੱਖੋਂ ਤੁਸੀਂ ਧਾਰਮਿਕ ਹੋ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਦਰਬਾਰ ਸਾਹਿਬ ਵਿੱਚ ਵੀਡੀਓ ਬਣਾ ਕੇ ਟਿਕਟੌਕ ਤੇ ਪਾਉਣ ਵਾਲੀ ਲੜਕੀ ਨੇ ਹੁਣ ਜਥੇਦਾਰ ਸਾਹਿਬ ਤੋਂ ਮੰਗੀ ਮਾਫੀ। ਬਸ ਇਸ ਤਰ੍ਹਾਂ ਹੀ ਕੰਨਾਂ ਨੂੰ ਹੱਥ ਲੱਗਦੇ ਹੁੰਦੇ ਆ। ਅਸੀਂ ਬੜਾ ਉਦੋਂ ਰੌਲਾ ਪਾਉਂਦੇ ਸੀ ਕਿ ਬਸ ਕਰੋ ਬਸ ਕਰੋ, ਜਦੋਂ ਪਾਬੰਦੀ ਲਾ ਦਿੱਤੀ ਆ ਇਸ ਤਰ੍ਹਾਂ ਤੁਸੀਂ ਨਾ ਜਲੂਸ ਕੱਢੋ ਤੇ ਨਾ ਕਢਵਾਓ। ਹੁਣ ਆ ਕੁੜੀ ਆ ਜਿਹੜੀ ਦਿੱਲੀ ਦੀ ਆ ਆਕਾਂਕਸ਼ਾ, ਚਲੋ ਇਹਦੇ ਤੇ ਤਰਸ ਵੀ ਆ ਰਿਹਾ ਕਿ ਕਿਸ ਤਰ੍ਹਾਂ ਹੁਣ ਹਾੜੇ ਕੱਢਣ ਲਈ ਆ ਕੇ। ਅਸਲ ਦੇ ਵਿੱਚ ਇਹਨੇ ਕੋਈ ਪਾਈ ਸੀਗੀ ਜਨਵਰੀ ਦੇ ਵਿੱਚ ਪਰਿਕਰਮਾ ਦੇ ਦੌਰਾਨ ਕੋਈ ਵੀਡੀਓ ਪਾ ਦਿੱਤੀ ਇਹਨੇ ਟਿਕਟੌਕ ਤੇ, ਉਦੋਂ ਟਿਕਟੌਕ ਚੱਲਦੀ ਸੀ, ਹੁਣ ਤੇ ਟਿਕਟੌਕ ਦਾ ਚੰਗਾ ਸਿਆਪਾ ਹੀ ਨਿਬੇੜ ਦਿੱਤਾ ਨਾ ਜੀ। ਵੈਸੇ ਮੋਦੀ ਸਾਹਿਬ ਦੇ ਜਦੋਂ ਚੰਗੇ ਕੰਮ ਗਿਣੇ ਜਾਣਗੇ ਨਾ, ਕੁਝ ਮਾਪੇ ਕਹਿਣਗੇ ਕਿ ਹਾਂ ਮੋਦੀ ਨੇ ਜਿਹੜਾ ਕੰਮ ਟਿਕਟੌਕ ਵਾਲਾ ਕੀਤਾ ਨਾ ਇਹਦਾ ਠੀਕ ਹੈ, ਟਿਕਟਕਾ ਹੀ ਹੋ ਗਿਆ। ਉਸ ਤੋਂ ਬਾਅਦ ਇਹਦੇ ਜਵਾਕ ਬਰਸੀਨ ਵੱਢਦਾ ਉਹ ਵੀ ਟਿਕਟੌਕ ਬਣਾਈ ਜਾਂਦਾ ਹੈ, ਧਾਰਾਂ ਕੱਢਦਾ ਉਹ ਵੀ ਟਿਕਟੌਕ ਬਣਾਈ ਜਾਂਦਾ, ਕੋਈ ਨਹਾਉਂਦਿਆਂ ਵੀ ਟਿਕਟੌਕ ਬਣਾਈ ਜਾਂਦਾ। ਸਮਝਦੀ ਕੋਈ ਗੱਲ ਹੀ ਹੈ ਨਹੀਂ। ਉਸ ਤੋਂ ਬਾਅਦ ਇਹ ਕੁੜੀ ਕਹਿੰਦੀ ਆ ਕਿ ਮੈਂ ਜਦੋਂ ਵਿਰੋਧ ਹੋਇਆ ਡਿਲੀਟ ਵੀ ਕਰ ਦਿੱਤੀ, ਸਿੱਖ ਜਗਤ ਤੋਂ ਮਾਫੀ ਵੀ ਮੰਗ ਲਈ, ਪਰ ਹੁਣ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਆ ਜਿਹੜੇ ਉਹਨਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ। ਹੁਣ ਇਹ ਸਟੂਡੈਂਟ ਹੈ, ਵਿਦਿਆਰਥੀ ਨੇ, ਕੱਲ ਨੂੰ ਬਾਹਰ ਪੜ੍ਹਨ ਜਾਣਾ ਤਾਂ ਸਮੱਸਿਆ ਹੋਊਗੀ, ਨੌਕਰੀ ਤੇ ਲੱਗਣਾ ਤਾਂ ਸਮੱਸਿਆ ਹੋਊਗੀ। ਤੇ ਟਿਕਟੌਕ ਨੇ ਕੀ ਦੇ ਦਿੱਤਾ? ਭੈਣ ਨੂੰ ਪੁੱਛਣ ਵਾਲਾ ਹੋਵੇ ਕਿ ਟਿਕਟੌਕ ਨੇ ਹੁਣ ਤਗਮਾ ਦੇ ਦਿੱਤਾ ਤੁਹਾਨੂੰ। ਬੰਦੇ ਬਣੋ, ਪੜ੍ਹਾਈ ਲਿਖਾਈ ਕਰਦੇ ਹੋ ਤੁਸੀਂ, ਸਮਝੋ ਥੋੜਾ ਜਿਹਾ ਇਸ ਚੀਜ਼ ਨੂੰ ਕਿ ਕਿਸੇ ਵੀ ਧਾਰਮਿਕ ਸਥਾਨ ਦੀ ਠੀਕ ਆ, ਆਜ਼ਾਦੀ ਆਪਣੀ ਥਾਂ ਤੇ ਆ, ਮੌਜ ਮਸਤੀ ਆਪਣੀ ਥਾਂ ਤੇ ਹੈਗੀ ਆ, ਖੁਸ਼ੀ ਆਪਣੀ ਥਾਂ ਤੇ ਆ, ਪਰ ਹਰੇਕ ਧਾਰਮਿਕ ਸਥਾਨ ਦੀ ਇੱਕ ਮਰਿਆਦਾ ਹੈ। ਜੇ ਮੰਦਿਰ 'ਚ ਜਾਓਗੇ ਉੱਥੋਂ ਦੀ ਮਰਿਆਦਾ ਫੋਲੋ ਕਰੋ। ਡਜ਼ਨਟ ਮੈਟਰ ਤੁਸੀਂ ਬਣਦਾ ਕਿ ਬੱਚਿਆਂ ਨੂੰ ਥੋੜਾ ਸਮਝਾਇਆ ਜਾਵੇ। ਪਰ ਮੇਰੇ ਖਿਆਲ ਦੇ ਨਾਲ ਜੋ ਹੋ ਗਿਆ ਬਹੁਤ ਆ। ਦਿੱਲੀ ਤੋਂ ਆ ਕੇ ਕੁੜੀ ਹੁਣ ਹਾੜੇ ਕੱਢਦੀ ਪਈ ਆ, ਸਾਰੀ ਜ਼ਿੰਦਗੀ ਦਾ ਸਵਾਲ ਹੈ। ਮੈਨੂੰ ਲੱਗਦਾ ਕਿ ਕੱਲ ਤੱਕ ਤੇ ਜਥੇਦਾਰ ਸਾਹਿਬ ਥੋੜੀ ਜਿਹੀ ਫਰਾਸਬਿਲੀ ਦਿਖਾ ਦੇਣਗੇ। ਵੈਸੇ ਵੀ ਉਹ ਤੁਹਾਨੂੰ ਪਤਾ ਹੀ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ ਕਾਫੀ ਸੌਫਟ ਕਾਰਨਰ ਰੱਖਦੇ ਆ, ਪਰ ਰੱਖਣਾ ਵੀ ਚਾਹੀਦਾ। ਪਰ ਇਸ ਤਰ੍ਹਾਂ ਹੈ ਕਿ ਅਗਾਂਹ ਤੋਂ ਲੋਕਾਂ ਨੂੰ ਜਾਂ ਦੂਸਰੇ ਬੱਚਿਆਂ ਨੂੰ ਸਬਕ ਸਿੱਖਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਦਾ ਜੇ ਤੁਸੀਂ ਪਾਲਣ ਨਹੀਂ ਕਰੋਗੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ ਹੈ ਜਿਹੜਾ, ਉਹ ਜੇ ਤੁਸੀਂ ਭੰਗ ਕਰਦੇ ਹੋ ਤਾਂ ਬਹੁਤ ਜ਼ਿਆਦਾ ਕਈ ਵਾਰ ਤੁਹਾਨੂੰ ਭਾਰੀ ਪੈ ਜਾਂਦਾ, ਜੁਰਮਾਨਾ ਵੀ ਭਰਨਾ ਪੈਂਦਾ, ਕਈ ਵਾਰ ਪਨਿਸ਼ਮੈਂਟ ਵੀ ਮਿਲਦੀ ਹੈ। ਇਸੇ ਤਰ੍ਹਾਂ ਇਹ ਵੀ ਇੱਕ ਅਨੁਸ਼ਾਸਨ ਹੈ। ਜੇ ਤੁਸੀਂ ਨਹੀਂ ਜਾਣਾ ਤੇ ਤਦ ਤੇ ਠੀਕ ਹੈ, ਕਿਸੇ ਵੀ ਧਾਰਮਿਕ ਸਥਾਨ 'ਚ ਜਾਣਾ, ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ, ਉਹਦੀ ਜਿਹੜੀ ਅੰਦਰੂਨੀ ਮਰਿਆਦਾ ਉਹਨੂੰ ਬਹਾਲ ਰੱਖੋ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਿਸਾਨ ਇੱਕ ਪਾਸੇ ਜੂਝ ਰਹੇ ਆ ਤੇ ਦੂਜੇ ਪਾਸੇ ਕਹਿੰਦੇ ਵੀ ਖਾਦ ਖਾਤਰ ਖਾਕ ਛਾਣਦੇ ਫਿਰ ਰਹੇ ਨੇ। ਦੇਖੋ ਇਹ ਤੇ ਹੁਣ ਹੋਣਾ ਹੀ ਸੀਗਾ, ਉਹ ਕਹਿ ਸਕਦੇ ਆਪਾਂ ਕਿ ਲੱਛਣ ਦਿਖਾਈ ਦਿੰਦੇ ਸੀਗੇ। ਬਹੁਤ ਲੰਮਾ ਸਮਾਂ ਹੋ ਗਿਆ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਇਸ ਤਰ੍ਹਾਂ ਸਪਲਾਈ ਨਾ ਆਵੇ ਔਰ ਨੀਅਤ ਵੀ ਖੋਟੀ ਹੋਵੇ, ਕਿਉਂਕਿ ਨੀਅਤ ਤੇ ਮੈਂ ਸਵਾਲ ਤਾਂ ਕਰ ਰਿਹਾ ਕਿ ਠੀਕ ਹੈ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਕੁਛ ਰਣਨੀਤਿਕ ਪਹੁੰਚ ਪੱਖੋਂ ਹੋ ਸਕਦਾ ਗਲਤ ਹੋ ਜਾਣ,
ਪਰ ਰੌਲਾ ਇਹ ਹੈ ਕਿ ਸਟੇਟ ਇਸ ਤਰ੍ਹਾਂ ਨਹੀਂ ਕਰ ਸਕਦੀ ਕਿਸੇ ਪ੍ਰਾਂਤਕ ਸਰਕਾਰ ਦੇ ਨਾਲ, ਕਿਸੇ ਇਸ ਤਰ੍ਹਾਂ ਰਾਜ ਦੇ ਵਸ਼ਿੰਦਿਆਂ ਦੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੀ, ਕਿਉਂਕਿ ਉਹ ਤੇ ਸਾਰਿਆਂ ਨੂੰ ਦੇਖਣ ਵਾਲੀ ਹੈ ਨਾ, ਇੱਕ ਸਾਰੇ ਇੱਕ ਨਜ਼ਰ ਦੇ ਨਾਲ ਦੇਖਣ ਵਾਲੀ ਹੈ। ਤੇ ਜੇ COVID-19 ਦੇ ਦੌਰਾਨ ਜਿਹੜੀਆਂ ਮੁਸਾਫਰ ਟ੍ਰੇਨਾਂ ਰੱਦ ਕੀਤੀਆਂ ਜਾ ਸਕਦੀਆਂ ਸੀ, ਤਾਂ ਇਹ ਚੀਜ਼ ਜਿਹੜੀ ਆ ਉਹ ਅੜੀ ਛੱਡ ਕੇ ਕੀਤੀ ਜਾ ਸਕਦੀ ਸੀ, ਮੰਗਾਈ ਜਾ ਸਕਦੀ ਸੀ। ਪਰ ਜਾਣ ਬੁੱਝ ਕੇ ਕਿੱਲਤਾਂ ਪੈਦਾ ਕੀਤੀਆਂ ਜਾਣ ਦਾ ਅੱਗੇ ਵੀ ਅੰਦੇਸ਼ਾ ਸੀਗਾ, ਹੁਣ ਵੀ ਸ਼ੱਕ ਸੁਝਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਲਤ ਵਧੇਗੀ। ਬਹਰਹਾਲ ਬਠਿੰਡੇ ਤੋਂ ਖਬਰ ਆ, ਬਹੁਤ ਵੱਡੀ ਤੋੜ ਆ ਉੱਥੇ ਯੂਰੀਆ ਦੀ ਜ਼ਰੂਰਤ ਆ ਗਈ ਹੈ, ਕਿਉਂਕਿ ਆਲੂ ਨੂੰ ਵੀ ਹੁਣ ਪੈਣੀ ਹੈ ਯੂਰੀਆ, ਕਣਕ ਨੂੰ ਵੀ ਪੈਣੀ ਆ, ਸਾਰੇ ਥਾਵਾਂ ਤੇ ਹੀ ਯੂਰੀਆ ਜਿਹੜੀ ਆ ਉਹ ਸਾਨੂੰ ਚਾਹੀਦੀ ਆ। ਤਾਂ ਹੋ ਕੀ ਰਿਹਾ ਕਿ ਸੁਸਾਇਟੀਆਂ ਦੇ ਵਿੱਚ ਸ਼ਾਰਟੇਜ ਆ, ਤੇ ਬਾਹਰੋਂ ਜੇ ਮਾਰੀ ਦੇ ਕਿਸਾਨ ਲੈਣ ਜਾਂਦੇ ਆ ਜਿਨ੍ਹਾਂ ਦੇ ਕੋਲ ਸਟਾਕ ਪਿਆ, ਤਾਂ ਉਹ ਸਟਾਕ ਜਿਹੜਾ ਮਹਿੰਗੇ ਪਾ ਵੇਚ ਰਹੇ ਆ। ਤਾਂ ਦੋਹਰੀ ਦਿੱਤਾ ਹੈ ਕਿਸਾਨ ਵਾਸਤੇ ਕਿ ਇੱਕ ਤੇ ਉਹਨੇ ਜਾ ਕੇ ਲਾਈਨਾਂ ਤੇ, ਰੇਲਵੇ ਲਾਈਨਾਂ ਤੇ ਧਰਨੇ ਲਾਉਣ, ਵੈਸੇ ਹੁਣ ਤੇ ਰੇਲਵੇ ਲਾਈਨਾਂ ਖਾਲੀ ਆ, ਤਾਂ ਇੱਕ ਪਾਸੇ ਦੂਜਾ ਜੇ ਆਪਾਂ ਪੱਖ ਦੇਖੀਏ ਤਾਂ ਇੱਕ ਪਾਸੇ ਉਹਨੂੰ ਜਾ ਕੇ ਲਾਈਨ ਦੇ ਵਿੱਚ ਵੀ ਲੱਗਣਾ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਤਾਂ ਇਹ ਜਿਹੜੀ ਲਾਈਨ ਆ ਨਾ, ਇਹਦੇ ਵਿੱਚ ਥੋੜਾ ਫਰਕ ਤੇ ਜ਼ਰੂਰ ਹੈ ਕਿ ਇੱਕ ਰੇਲਵੇ ਲਾਈਨ ਆ ਔਰ ਇੱਕ ਜਿਹੜੀ ਦੁਕਾਨਾਂ ਦੇ ਮੂਹਰੇ ਲਾਈਨ ਲੱਗਣੀ ਆ। ਦੋਨਾਂ ਦਾ ਫਰਕ ਜਿਹੜਾ ਹੈ ਉਹ ਸਿਰਫ ਇਹੋ ਹੈ ਕਿ ਇੱਕ ਥਾਂ ਤੇ ਬੈਠਣਾ ਪਊਗਾ, ਕਿਸਾਨ ਨੂੰ ਇੱਕ ਥਾਂ ਤੇ ਖੜਨਾ ਪਊਗਾ। ਤਾਂ ਇਹ ਦੋਹਰੀ ਦਿੱਤਾ, ਇਹਦਾ ਹੱਲ ਇਹੋ ਹੀ ਆ। 13 ਤਰੀਕ ਨੂੰ ਜਿਹੜੀ ਹੋਣ ਜਾ ਰਹੀ ਆ ਮੀਟਿੰਗ, ਕਿਸਾਨ ਜਥੇਬੰਦੀਆਂ ਵੀ ਆਪਣਾ ਰਣਨੀਤਿਕ ਫੈਸਲਾ ਕੋਈ ਇਹੋ ਜਿਹਾ ਲੈ ਕੇ ਜਾਣ ਕਿ ਜੇ ਬਹੁਤੀ ਗੱਲ ਹੁੰਦੀ ਹੈ ਤਾਂ ਆਪਣੇ ਸੰਘਰਸ਼ ਨੂੰ ਕਿਸੇ ਦੂਸਰੇ ਮੋੜ ਨੂੰ ਮੋੜ ਸਕਦੇ ਆ, ਝੁਕਣ ਵੀ ਨਾ। ਇਹ ਵੀ ਮਾੜੀ ਗੱਲ ਹੋਈ ਸੀ ਕਿ ਤੁਸੀਂ ਲੋਕਾਂ ਨੂੰ ਡੀਮੋਰਲਾਈਜ਼ ਨਹੀਂ ਕਰ ਸਕਦੇ, ਉਹਨਾਂ ਨੂੰ ਡਿਸਪੁਆਇੰਟਡ ਨਹੀਂ ਕਰ ਸਕਦੇ ਤੁਸੀਂ ਇਸ ਮੁਕਾਮ ਤੇ ਪਹੁੰਚ ਕੇ। ਤਾਂ ਤੁਸੀਂ ਕੋਈ ਉਹਨਾਂ ਵਾਸਤੇ ਚੋਰ ਮੋਰੀ ਛੱਡੋ ਨਾ ਜਿਹਨੂੰ ਉਹ ਇਸਤੇਮਾਲ ਕਰਨ। ਮੇਰੇ ਕਹਿਣ ਦਾ ਮਤਲਬ ਹੈ ਕਿ ਜਦ ਵੀ ਹੁਣ ਤੁਸੀਂ ਟੇਬਲ ਦੇ ਉੱਤੇ ਬੈਠੋਗੇ, ਤੁਹਾਡੇ ਕੋਲ ਜਿਹੜਾ ਏਜੰਡਾ ਉਹ ਸਟਰੋਂਗ ਹੋਣਾ ਚਾਹੀਦਾ। ਬਾਕੀ ਉਹਨਾਂ ਨੂੰ ਅੜੀ ਨਹੀਂ ਕਰਨੀ ਚਾਹੀਦੀ। ਅੜੀ ਜਿਹੜੇ ਲੋਕ ਕਰ ਰਹੇ ਆ ਉਹ ਅੜੀ ਜਾਇਜ਼ ਆ, ਕਿਉਂਕਿ ਉਸ ਅੜੀ ਪਿੱਛੇ ਬਹੁਤ ਸਾਰੇ ਅੰਦੇਸ਼ੇ ਨੇ, ਬਹੁਤ ਸਾਰੇ ਸ਼ੱਕ ਨੇ, ਬਹੁਤ ਸਾਰੇ ਫਿਕਰ ਨੇ। ਜਦ ਤੱਕ ਉਹ ਦੂਰ ਨਹੀਂ ਕੀਤੇ ਜਾਂਦੇ, ਉਸ ਅੜੀ ਨੂੰ ਤੁਸੀਂ ਇਸ ਤਰ੍ਹਾਂ ਦੀ ਸਟੱਡੀ ਕਰਕੇ ਤੋੜਨ ਦਾ ਯਤਨ ਕਰੋ ਤਾਂ ਉਹ ਧੱਕਾ ਹੈ, ਕਿਸੇ ਨਾਲ ਵੀ ਹੈ। ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਜਾਂਦੇ ਜਾਂਦੇ ਕਹਿੰਦੇ ਪੰਜਾਬ ਨੇ ਨਹੀਂ ਵਰਤਿਆ ਪੂਰਾ ਨਿਰਭਇਆ ਫੰਡ। ਦੇਖੋ, ਜਦੋਂ ਇਹ ਬੱਚੀ ਨਿਰਭਇਆ ਜਿਹੜੀ ਆ ਉਹ ਚਲੇ ਗਏ ਸੀ ਇਸ ਸੰਸਾਰ ਤੋਂ, ਔਰ ਬਾਅਦ ਦੇ ਵਿੱਚ ਉਹਦੇ ਦਰਿੰਦਿਆਂ ਨੂੰ ਵੀ ਸਜ਼ਾ ਮਿਲ ਗਈ ਸੀ, ਤੁਹਾਨੂੰ ਯਾਦ ਹੋਣਾ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇਹਨਾਂ ਨੇ ਕੁਝ ਕਾਨੂੰਨ ਸਖਤ ਕੀਤੇ ਸੀਗੇ। ਇਸ ਤੋਂ ਇਲਾਵਾ ਇੱਕ ਫੰਡ ਬਣਾਇਆ ਸੀਗਾ, ਨਿਰਭਇਆ ਫੰਡ ਬਣਾਇਆ ਸੀਗਾ ਜੀ। ਮਤਲਬ ਕਿ ਜੋ ਕੁੜੀਆਂ ਸ਼ੋਸ਼ਿਤ ਹੋ ਜਾਂਦੀਆਂ ਨੇ, ਇਸ ਤਰ੍ਹਾਂ ਦਰਿੰਦਗੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਭਾਵ, ਤਾਂ ਉਹਨਾਂ ਦੇ ਵਸੇਬੇ ਵਾਸਤੇ, ਉਹਨਾਂ ਦੀ ਜ਼ਿੰਦਗੀ ਸੁਖਾਲੀ ਕਰਨ ਵਾਸਤੇ, ਕੁੱਲ ਮਿਲਾ ਕੇ ਜੇ ਆਪਾਂ ਕਹੀਏ ਇਸ ਗੱਲ ਦਾ ਨਿਚੋੜ ਹੈ ਜਿਹੜਾ ਕਿ ਉਹਦੇ ਵਾਸਤੇ ਫੰਡ ਰੱਖਿਆ ਗਿਆ ਸੀ। ਬਹੁਤ ਵੱਡਾ ਫੰਡ ਸੀ, ਹੈਵੀ ਫੰਡ ਸੀਗਾ। ਤੇ ਬਾਅਦ ਦੇ ਵਿੱਚ ਉਹ ਹਿੱਸਿਆਂ ਦੇ ਰੂਪ 'ਚ ਸਟੇਟਾਂ ਨੂੰ ਜਾਂਦਾ ਹੈ। ਜਿਵੇਂ ਪੰਜਾਬ ਨੂੰ ਜਿਹੜਾ ਫੰਡ ਮਿਲਿਆ ਉਹ ਤਕਰੀਬਨ 50 ਕਰੋੜ ਰੁਪਇਆ, ਹਰਿਆਣੇ ਨੂੰ ਤਕਰੀਬਨ 40 ਹੈ, ਚੰਡੀਗੜ੍ਹ ਨੂੰ ਜੇ ਦੇਖੋਗੇ ਤਾਂ ਲਗਭਗ 11.25, ਹਿਮਾਚਲ ਨੂੰ ਜੇ ਤੁਸੀਂ ਦੇਖੋਗੇ ਤਾਂ ਲਗਭਗ ਆਲਮੋਸਟ ਉਹ 27 ਲੱਖ ਆ। ਇਸ ਰਿਜ਼ਮ ਦੇ ਵਿੱਚ ਜ਼ਿਆਦਾ ਆ ਗਿਆ ਪੰਜਾਬ ਦੇ ਕੋਲ। ਔਰ ਕਮਾਲ ਦੀ ਗੱਲ ਹੈ ਕਿ ਸਿਰਫ ਇਹਨਾਂ ਨੇ 21 ਕਰੋੜ ਰੁਪਈਆ ਹੀ ਖਰਚ ਕੀਤਾ, ਬਾਕੀ ਜਿਹੜਾ ਪੈਸਾ ਉਹ ਅਣਵਰਤਿਆ ਹੀ ਰਹਿ ਗਿਆ। ਹੁਣ ਇਹ ਵੱਡਾ ਸਵਾਲ ਪੈਦਾ ਹੋਏਗਾ ਕਿ ਜਦ ਬਲਾਤਕਾਰ ਜਾਂ ਯੌਨ ਸ਼ੋਸ਼ਣ ਜਿਹੜੇ ਮਾਮਲੇ ਆ ਉਹ ਰੋਕਦੇ ਨਹੀਂ ਰਹੇ, ਔਰ ਗਰੀਬ ਬੱਚੀਆਂ ਜਿਹੜੀਆਂ ਜਾਂ ਛੋਟੀਆਂ ਬੱਚੀਆਂ ਜਿਹੜੀਆਂ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ 'ਤੇ ਇਹੋ ਜਿਹੀ ਜ਼ਿੰਦਗੀ ਚੱਲਦੀਆਂ, ਜਿਹਨਾਂ ਵਾਸਤੇ ਬਹੁਤ ਕੁਛ ਕਰਨ ਦੀ ਲੋੜ ਹੁੰਦੀ ਹੈ, ਤਾਂ ਤੁਸੀਂ ਉਸ ਦੌਰ ਦੇ ਵਿੱਚ, ਉਸ ਖਿੱਤੇ ਦੇ ਵਿੱਚ ਜਿੱਥੇ ਘਟਨਾਵਾਂ ਹੋ ਰਹੀਆਂ ਨੇ, ਉੱਥੇ ਪੈਸਾ ਵਰਤ ਹੀ ਨਹੀਂ ਪਾ ਰਹੇ, ਤਾਂ ਫਿਰ ਤੁਹਾਡੀ ਕਾਬਲੀਅਤ ਤੇ ਨਹੀਂ, ਤੁਹਾਡੀ ਨੀਅਤ ਤੇ ਵੀ ਸ਼ੱਕ ਹੋਏਗਾ ਕਿ ਤੁਸੀਂ ਇਹੋ ਜਿਹੀਆਂ ਬੱਚੀਆਂ ਜਿਹੜੀਆਂ ਬਦਕਿਸਮਤੀ ਦੇ ਨਾਲ ਜੋ ਦਰਿੰਦਗੀ ਦਾ ਸ਼ਿਕਾਰ ਹੋ ਗਈਆਂ, ਤੁਸੀਂ ਉਹਨਾਂ ਵਾਸਤੇ ਵੀ ਸੰਜੀਦਾ ਨਹੀਂ। ਤਾਂ ਇੱਥੇ ਆ ਕੇ ਤੁਹਾਡੀ ਨੀਅਤ ਤੇ ਸਵਾਲ ਉੱਠੇਗਾ ਕਿ ਤੁਹਾਡੀ ਨੀਅਤ ਕਿਸ ਤਰ੍ਹਾਂ ਦੀ ਹੈ। ਤੁਹਾਡੀ ਨੀਅਤ ਫਿਰ ਬੇਈਮਾਨਾਂ ਤੋਂ ਵੀ ਭੈੜੀ ਹੈ ਕਿ ਤੁਸੀਂ ਸਿਰਫ ਤੇ ਸਿਰਫ 5 ਸਾਲ ਦਾ ਲਾਇਸੈਂਸ ਲਿਆ ਕਿ ਅਸੀਂ ਆਪਣੀ ਐਸ਼ ਇਸ਼ਰਤ ਕਰਨੀ ਹੈ, ਅਸੀਂ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਦਾ ਜੁਗਾੜ ਕਰਨਾ, ਦੈਟਸ ਇਟ। ਕੋਈ ਹੋਰ ਵਿਕਟਮ ਆ, ਕੋਈ ਹੋਰ ਦਬਿਆ ਕੁਚਲਿਆ, ਕੋਈ ਹੋਰ ਦਰਿੰਦਗੀ ਦਾ ਸ਼ਿਕਾਰ ਹੈ, ਉਹ ਜਾਵੇ ਧੱਕੇ ਖੂਹ ਦੇ ਵਿੱਚ, ਅਸੀਂ ਕੁਛ ਨਹੀਂ ਲੈਣਾ। ਤਾਂ ਜਿਹੜੀ ਸਟੇਟ ਇਸ ਤਰ੍ਹਾਂ ਫੰਡ ਹੀ ਨਹੀਂ ਵਰਤ ਸਕਦੀ, ਤਾਂ ਫਿਰ ਉਹਦਾ ਕੋਈ ਫਾਂਡਾ ਕਰਨ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ, ਤੁਸੀਂ ਆਪ ਹੀ
ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ, ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਜਾਂਦੇ ਹੋ ਤਾਂ ਉੱਥੇ ਦੀ ਰੀਤ ਥੋੜਾ ਸਮਝਾਇਆ ਜਾਵੇ। ਪਰ ਮੇਰੇ ਖਿਆਲ ਨਾਲ ਜੋ ਹੋ ਗਿਆ